ਸ਼ਾਮ ਦਾ ਜਿਹੜਾ ਆ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੈਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਕਹਿੰਦੇ ਪਈ 2 ਮਲੇਸ਼ੀਆ ਮੈਂਬਰ ਜਿਹੜੇ ਆ ਕਨੋਸ਼ਾ ਵਿਸਕੌਨਸਨ ਦੇ ਵਿੱਚ ਜਿਹੜੇ ਜਾ ਰਹੇ ਸੀ, ਉਹਨਾਂ ਨੂੰ ਚਾਰਜ ਕੀਤਾ ਗਿਆ ਆ। 417 ਸੈਕੰਡ ਅਮੈਂਡਮੈਂਟ ਜਿਹੜਾ ਮਲੇਸ਼ੀਆ ਗਰੁੱਪ ਆ ਮਜ਼ੂਰੀ ਦੇ ਵਿੱਚ, ਉੱਥੋਂ ਇਹ ਟਰੈਵਲ ਕਰਕੇ ਜਾ ਰਹੇ ਸੀ। ਮਾਈਕਲ ਕਾਰਮੋ ਅਤੇ ਕੋਡੀ ਸਮਿਥ ਨਾਮ ਦੇ ਦੋਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਮੈਜਿਸਟਰੇਟ ਜੱਜ ਸਟੀਫਨ ਡਰਾਈਜ਼ ਵੱਲੋਂ। ਕਹਿੰਦੇ ਵੀ 40 ਸਾਲਾਂ ਦਾ ਕਾਰਮੋ ਅਤੇ 33 ਸਾਲਾਂ ਦਾ ਸਮਿਥ, ਇਹ ਦੋਨੋਂ 1 ਮਹੀਨੇ ਦੇ ਕਰੀਬ ਰੂਮਮੇਟ ਵੀ ਰਹੇ ਆ। 417 ਸੈਕੰਡ ਅਮੈਂਡਮੈਂਟ ਮਲੇਸ਼ੀਆ ਗਰੁੱਪ ਦੇ ਜਿਹੜੇ ਮੈਂਬਰ ਹੈਗੇ ਆ, ਅਤੇ ਕਹਿੰਦੇ ਖੁਦ ਜਾ ਕੇ ਦੇਖਣਾ ਚਾਹੁੰਦੇ ਸੀ ਕਨੋਸ਼ਾ ਦੇ ਵਿੱਚ ਕੀ ਕੁਝ ਹੋ ਰਿਹਾ ਹੈਗਾ ਆ। ਤੋ FBI ਨੂੰ ਵੱਲੋਂ ਜਿਹੜੀ ਆ ਟਿਪ ਮਿਲੀ ਕਨੋਸ਼ਾ ਦੀ ਪੁਲਿਸ ਡਿਪਾਰਟਮੈਂਟ ਨੂੰ, ਅਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ। ਇਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਪੋਰਟਲੈਂਡ ਦੇ ਵਿੱਚ ਜਾਣਾ ਸੀ, ਵੀ ਪੋਰਟਲੈਂਡ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ, ਵੀ ਉੱਥੇ ਜਿਹੜਾ ਆ ਜੇ ਪੁਲਿਸ ਨੂੰ ਡੀਫੰਡ ਕੀਤਾ ਜਾਂਦਾ ਤਾਂ ਵੀ ਸਾਡਾ ਕੀ ਐਕਸ਼ਨ ਹੋਊਗਾ। ਜੀ, ਰਾਸ਼ਟਰਪਤੀ ਟਰੰਪ ਦੇ ਜਿਹੜਾ ਉਸ ਬਿਆਨ ਜਿਹੜਾ ਕਥਿਤ ਤੌਰ ਦੇ ਉੱਤੇ ਆਖਿਆ ਜਾ ਰਿਹਾ ਅਟਲਾਂਟਿਕ ਮੈਗਜ਼ੀਨ ਦੇ ਦੁਆਰਾ ਜਿਹੜੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਆ ਵੀ ਰਾਸ਼ਟਰਪਤੀ ਟਰੰਪ ਨੇ ਇਸ ਤਰੀਕੇ ਦੇ ਨਾਲ ਜਿਹੜੇ ਮਾਰੇ ਗਏ ਫੌਜੀ ਆ ਉਹਨਾਂ ਦੇ ਬਾਰੇ ਆਖਿਆ ਆ, ਉਸ ਨੂੰ ਲੈ ਕੇ ਵਿਵਾਦ ਜਿਹੜਾ ਆ ਉਹ ਇਸ ਟਾਈਮ ਵੱਧਦਾ ਜਿਹੜਾ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਵਾਈਟ ਹਾਊਸ ਦੇ ਦੁਆਰਾ ਇਹ ਸਾਰੇ ਹੀ ਗੱਲਾਂ ਨੂੰ ਸਿਰੇ ਤੋਂ ਜਿਹੜਾ ਉਹ ਨਕਾਰਿਆ ਗਿਆ ਆ। ਉਹਨਾਂ ਨੇ ਅੱਜ ਜਿਹੜੀ ਗੱਲਬਾਤ ਕਰਦੇ ਹੋਏ ਆਖਿਆ ਵੀ ਕਹਿੰਦੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਉਹਨਾਂ ਦੇ ਸਾਬਕਾ ਚੀਫ ਆਫ ਸਟਾਫ ਕੈਲੀ ਆ, ਉਹ ਜਿਹੜੇ ਇਹ ਸੋਰਸ ਹੋ ਸਕਦੇ ਆ ਜਿਹੜੀ ਅਟਲਾਂਟਿਕ ਨੂੰ ਉਹਨਾਂ ਨੇ ਜਿਹੜੀ ਗੱਲ ਆਖੀ ਆ ਵੀ ਉਹਨਾਂ ਨੇ ਡੈਡ ਟਰੂਪਸ ਆ ਉਹਨਾਂ ਨੂੰ ਲੂਜ਼ਰਸ ਆਖਿਆ ਹੈਗਾ ਆ। ਇਹ ਯਾਦ ਹੋਣਾ ਫਰਾਂਸ ਦੇ ਵਿੱਚ ਜਦੋਂ ਵਰਲਡ ਵਾਰ ਦੀ ਜਿਹੜੀ ਇੱਕ ਸੈਰੇਮਨੀ ਦੇ ਦੌਰਾਨ ਉੱਥੇ ਜਾਣਾ ਸੀਗਾ, ਪਰ ਰਾਸ਼ਟਰਪਤੀ ਟਰੰਪ ਉੱਥੇ ਨਹੀਂ ਸੀ ਗਏ, ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਕਈਆਂ ਨੇ ਜਿਹੜੀ ਨਿੰਦਾ ਕੀਤੀ ਸੀ ਵੀ ਇਹਨਾਂ ਨੂੰ ਜਿਹੜਾ ਉਹ ਜਾਣਾ ਜ਼ਰੂਰ ਚਾਹੀਦਾ ਸੀਗਾ। ਅਤੇ ਇੱਥੇ ਹੀ ਇਹ ਜਿਹੜਾ ਕਥਿਤ ਦਾਅਵਾ ਅਟਲਾਂਟਿਕ ਮੈਗਜ਼ੀਨ ਦੇ ਦੁਆਰਾ ਆਪਣੀ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਗਿਆ ਆ। ਉੱਦਾਂ ਕਈ ਜਿਹੜੇ ਹੋਰ ਨਿਊਜ਼ ਏਜੰਸੀਆਂ ਆ ਉਹਨਾਂ ਨੇ ਇਸ ਚੀਜ਼ ਦੇ ਹੱਕ ਦੇ ਵਿੱਚ ਗੱਲ ਆਖੀ ਆ। ਉਹ ਕਹਿ ਰਹੀਆਂ ਵੀ ਹਾਂ ਵੀ ਸਾਡੇ ਵੀ ਜਿਹੜੇ ਸੋਰਸਿਸ ਆ ਉਹ ਇਸ ਚੀਜ਼ ਦੀ ਪੁਸ਼ਟੀ ਕਰਦੇ ਆ, ਪਰ ਜਿਹੜੇ ਫੌਕਸ ਨਿਊਜ਼ ਵਾਲੇ ਆ ਉਹਨਾਂ ਨੇ ਕਿਹਾ ਵੀ ਕੁਛ ਗੱਲਾਂ ਤਾਂ ਇਸ ਦੇ ਵਿੱਚ ਠੀਕ ਹੈਗੀਆਂ, ਪਰ ਜਿਹੜਾ ਉਹਨਾਂ ਨੇ ਜਿਹੜੇ ਸਲੇਨ ਵੈਟਰਨਸ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਆਖਿਆ ਆ, ਉਸ ਗੱਲ ਦੀ ਜਿਹੜੀ ਉਹਨਾਂ ਦੇ ਸੋਰਸ ਆ ਉਹ ਪੁਸ਼ਟੀ ਜਿਹੜੀ ਉਹ ਨਹੀਂ ਕਰ ਰਹੇ ਹੈਗੇ। ਉੱਧਰ ਅੱਜ ਜੋ ਬਾਈਡਨ ਨੇ ਇਸੇ ਚੀਜ਼ ਦਾ ਦੇਖਦੇ ਹੋਏ ਉਸਨੇ ਪ੍ਰੈਸ ਕਾਨਫਰੰਸ ਵੀ ਜਿਹੜੀ ਉਹ ਕੀਤੀ ਆ। ਪ੍ਰੈਸ ਕਾਨਫਰੰਸ ਦੇ ਵਿੱਚ ਕਿਉਂਕਿ ਉਹ ਖੁਦ ਇੱਕ ਆਪ ਜਿਹੜੇ ਇੱਕ ਵੈਟਰਨ ਦਾ ਪਿਓ ਰਿਹਾ ਆ, ਸੋ ਉਸਨੇ ਜਿਹੜੀ ਇਹ ਚੀਜ਼ ਆਖੀ ਵੀ ਉਹ ਵੋਲੰਟੀਅਰਲੀ ਆਰਮੀ ਦੇ ਵਿੱਚ ਉਸਨੇ ਆਪਣੇ ਆਪ ਨੂੰ ਸ਼ਾਮਿਲ ਕੀਤਾ। ਆਪਣੇ ਮੁੰਡੇ ਦੇ ਬਾਰੇ ਉਹ ਆਖ ਰਿਹਾ ਸੀ ਅਤੇ ਮੇਰਾ ਮੁੰਡਾ ਕਹਿੰਦੇ ਵੀ ਉਹ ਲੂਜ਼ਰ ਨਹੀਂ ਸੀਗਾ। ਸੋ ਉਹਨਾਂ ਨੇ ਤਿੱਖੇ ਹਮਲੇ ਕਰਨ ਦੀ ਜਿਹੜੀ ਆ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ, ਪਰ ਰਾਸ਼ਟਰਪਤੀ ਟਰੰਪ ਨੇ ਇਸ ਪੂਰੀ ਰਿਪੋਰਟ ਨੂੰ ਸਿਰੇ 'ਤੇ ਨਕਾਰਿਆ ਆ। ਅਤੇ ਜਿਹੜੇ ਆਰਮੀ ਦੇ ਹੀ ਇੱਕ ਟਾਈਮ ਦੇ ਉੱਤੇ ਰਹੇ ਜਿਹੜੇ ਕੈਲੀ ਆ, ਜਿਹੜੇ ਇੱਕ ਟਾਈਮ ਦੇ ਉੱਤੇ ਇਹਨਾਂ ਦੇ ਚੀਫ ਆਫ ਸਟਾਫ ਵੀ ਸੀਗੇ, ਉਹਨਾਂ ਨੂੰ ਜਿਹੜਾ ਆ ਉਹ ਕਿਹਾ ਵੀ ਸ਼ਾਇਦ ਇਹ ਹੁਣ ਮੇਰੇ ਤੋਂ ਖਫਾ ਸੀਗੇ, ਅਤੇ ਉਹਨਾਂ ਨੇ ਇਹ ਜਿਹੜਾ ਕਲੇਮ ਆ ਉਹ ਕਰ ਦਿੱਤਾ ਵੀ ਮੈਂ ਇਸ ਤਰੀਕੇ ਦੇ ਨਾਲ ਆਖਿਆ ਸੀਗਾ। ਕਈ ਸੋਰਸਿਸ ਇਹ ਦੱਸ ਰਹੇ ਨੇ ਵੀ ਜਿਹੜੇ ਕੈਲੀ ਸੀਗੇ ਉਹਨਾਂ ਦੇ ਅਤੇ ਉਹਨਾਂ ਦਾ ਜਿਹੜਾ ਨਾਲ ਕੰਮ ਕਰਨ ਵਾਲਾ ਇੱਕ ਹੋਰ, ਉਹਨਾਂ ਨੇ ਹੀ ਰਾਸ਼ਟਰਪਤੀ ਟਰੰਪ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਸਲਾਹ ਦਿੱਤੀ ਸੀ ਵੀ ਉਸ ਦਿਨ ਜਿਹੜੇ ਆ ਵੀ ਤੁਸੀਂ ਜਿਹੜਾ ਸ਼ਰਧਾਂਜਲੀ ਸਮਾਰੋਹ ਆ ਫੌਜੀਆਂ ਦੇ ਲਈ, ਉੱਥੇ ਜਿਹੜਾ ਸ਼ਾਇਦ ਤੁਸੀਂ ਨਾ ਜਾਓ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਗੱਲ ਅੱਗੇ ਜਿਹੜੀ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵੱਧਦੀ ਆ। ਜੌਨ ਕੈਲੀ ਖੁਦ ਜਿਹੜੇ ਇੱਕ ਮਰੀਨ ਆ ਉਹ ਰਹਿ ਚੁੱਕੇ ਨੇ। ਜੀ, ਰੋਚੈਸਟਰ ਦੀ ਪੁਲਿਸ ਯੂਨੀਅਨ ਜਿਹੜੀ ਆ ਉਹਨਾਂ ਦੇ ਆਪਣੇ ਹੀ ਪੁਲਿਸ ਆਫੀਸਰਸ ਨੂੰ ਹੁਣ ਡਿਫੈਂਡ ਕਰ ਰਹੀ ਹੈਗੀ ਆ, ਖਾਸ ਕਰਕੇ ਡੈਨੀਅਲ ਪ੍ਰੂਡੂ ਜਿਹੜੇ ਆ ਉਹਨਾਂ ਦੀ ਮੌਤ ਦੇ ਸੰਬੰਧ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਕਿ 7 ਪੁਲਿਸ ਆਫੀਸਰਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਡੈਨੀਅਲ ਪ੍ਰੂਡੋ ਦੇ
ਜਿਹੜੇ ਆ ਮੌਤ ਦੇ ਜ਼ਿੰਮੇਵਾਰ ਸੀਗੇ। ਹੁਣ ਜਿਹੜੀ ਉੱਥੇ ਦੀ ਪੁਲਿਸ ਯੂਨੀਅਨ ਆ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਇੱਕ ਸੈਟਅਪ ਕੀਤੀ ਗਈ ਆ ਉਹਦਾ ਜਿਹੜਾ ਵੈਲਕਮ ਕੀਤਾ ਹੈਗਾ, ਅਤੇ ਉਹ ਕਹਿੰਦੇ ਪਈ ਇਹ ਸਾਰੀ ਇਨਵੈਸਟੀਗੇਸ਼ਨ 'ਚ ਪਤਾ ਚੱਲੂਗਾ ਵੀ ਪੁਲਿਸ ਇਹਦੇ ਵਿੱਚ ਕਿਸੇ ਤਰ੍ਹਾਂ ਵੀ ਕੋਈ ਫਾਲਟ 'ਤੇ ਨਹੀਂ ਸੀ। ਜੀ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਇੱਕ ਨਵਾਂ ਮਸਲਾ ਜਿਹੜਾ ਉਹ ਬਣਿਆ ਸੀਗਾ, ਕਿਉਂਕਿ ਕੱਲ੍ਹ ਉੱਥੋਂ ਦੇ ਮੇਅਰ ਨੇ ਜਿਹੜਾ ਇਹਨਾਂ ਨੂੰ ਸਸਪੈਂਡ ਜਿਹੜਾ ਪੁਲਿਸ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਉਸ ਮੌਤ ਦੇ ਚੱਲਦਿਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਹਿਸਟਰੀ ਡਿਪਾਰਟਮੈਂਟ ਦੇ ਦੁਆਰਾ ਉੱਥੋਂ ਦੀ ਇੱਕ ਜਿਹੜੀ ਐਸੋਸੀਏਟ ਪ੍ਰੋਫੈਸਰ ਜੈਸਿਕਾ ਏ ਕਰੋਗਾ ਉਸ ਨੂੰ ਹੁਣ ਲਾਂਭੇ ਕੀਤਾ ਜਾ ਰਿਹਾ ਆ। ਇਹ ਹੁਣ ਉਦੋਂ ਗੱਲ ਜਿਹੜੀ ਹਰਜੋਤ ਸਿੰਘ ਜੀ ਵਾਪਰ ਰਹੀ ਆ ਵੀ ਇਹ ਇੱਕ ਚਿੱਟੇ ਮੂਲ ਦੀ ਔਰਤ ਹੋ ਕੇ ਝੂਠ ਬੋਲ ਰਹੀ ਸੀ ਵੀ ਮੈਂ ਬਲੈਕ ਵੂਮਨ ਆ। ਇਹ ਡਿਪਾਰਟਮੈਂਟ ਦੀ ਚੇਅਰ ਨੇ ਕਨਫਰਮ ਜਿਹੜਾ ਉਹ ਹੁਣ ਕੀਤਾ ਹੈਗਾ ਆ। ਕਰੂਗ ਜਿਹੜੀ ਆ ਉਸ ਨੇ ਅਫਰੀਕਨ ਅਤੇ ਲੈਟਿਨ ਅਮੈਰੀਕਨ ਹਿਸਟਰੀ ਜਿਹੜੀ ਇਸ ਫਾਲ ਸਮੈਸਟਰਸ ਦੇ ਵਿੱਚ ਜਿਹੜੀ ਉਹ ਪੜ੍ਹਾਉਣੀ ਸੀਗੀ, ਪਰ ਇਹ ਹੁਣ ਚੀਜ਼ ਉਸਨੇ ਖੁਦ ਮੰਨੀ ਆ ਵੀ ਮੈਂ ਜਿਹੜੀ ਕੋਕੇਜੀਅਨ ਆ, ਨਾ ਕਿ ਮੈਂ ਜਿਹੜੀ ਅਫਰੀਕਨ ਜਾਂ ਉਸ ਡਿਸੈਂਟ ਦੀ ਨਹੀਂ ਹੈਗੀ, ਮੈਂ ਇਸ ਚੀਜ਼ ਦੇ ਵਿੱਚ ਝੂਠ ਬੋਲਿਆ ਆ। ਇਸ ਕਰਕੇ ਹੁਣ ਉਸ ਨੂੰ ਆਪਣੀ ਇਸ ਨੌਕਰੀ ਤੋਂ ਲਾਂਭੇ ਹੋਣਾ ਜਿਹੜਾ ਉਹ ਪੈ ਰਿਹਾ ਵੀ ਝੂਠ ਉਸਨੇ ਆਪਣੀ ਆਈਡੈਂਟੀਟੀ ਦੇ ਬਾਰੇ ਬੋਲਿਆ ਸੀਗਾ। ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਇਹ ਐਸੋਸੀਏਟ ਪ੍ਰੋਫੈਸਰ ਦੇ ਵਜੋਂ ਨੌਕਰੀ ਇਸਨੇ ਕਰਨੀ ਸੀ। ਜੀ ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਸਵੇਰੇ ਵੀ ਆਪਾਂ ਦੱਸਿਆ ਸੀ ਭਈ ਕੱਲ੍ਹ ਤੋਂ ਲੈ ਕੇ ਸੋਮਵਾਰ ਸ਼ਾਮ ਤੱਕ ਬਹੁਤ ਹੀ ਜਿਹੜੀ ਬਰੂਟਲ ਹੀਟ ਵੇਵ ਆ, ਕਹਿੰਦੇ ਬਹੁਤ ਹੀ ਖਤਰਨਾਕ ਹੀਟ ਵੇਵ ਆ ਰਹੀ ਹੈ ਕੈਲੀਫੋਰਨੀਆ, ਐਰੀਜ਼ੋਨਾ ਅਤੇ ਨਵਾਡਾ ਦੇ ਵਿੱਚ। ਤਿੰਨਾਂ ਸਟੇਟਾਂ ਦੇ ਵਿੱਚ ਕਹਿੰਦੇ ਰੈਕਡ ਇੱਕ ਤਰ੍ਹਾਂ ਨਾਲ ਬ੍ਰੇਕ ਹੋਊਗਾ। ਪਰ ਬੈਡ ਪਾਰਟ ਇਹ ਆ ਵੀ ਕਹਿੰਦੇ ਇੰਨੀ ਜ਼ਿਆਦਾ ਹੀਟ ਤੋਂ ਬਾਅਦ ਹਵਾਵਾਂ ਆਉਣਗੀਆਂ ਅਤੇ ਫਿਰ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਆ, ਅਤੇ ਉਸ ਤੋਂ ਬਾਅਦ ਫਿਰ ਕੋਲੋਰਾਡੋ ਦੇ ਵਿੱਚ ਜਿਹੜੀ ਕਹਿੰਦੇ ਸਨੋ ਪੈ ਸਕਦੀ ਹੈਗੀ ਆ। ਜੀ ਬਿਲਕੁਲ। ਸੋ ਸਾਰੇ ਜਾਣੇ ਇਸ ਵੀਕਐਂਡ ਦੇ ਲਈ ਵੱਧ ਤੋਂ ਵੱਧ ਜਿਹੜਾ ਉਹ ਤੁਸੀਂ ਤਿਆਰ ਰਹੋ। ਇੱਕ ਚੀਜ਼ ਦੱਸ ਜਾਈਏ, ਜਦੋਂ ਇੰਨੀ ਜ਼ਿਆਦਾ ਗਰਮੀ ਹੁੰਦੀ ਆ ਕਿਸੇ ਵੀ ਪੈਟ ਨੂੰ ਜਾਂ ਆਪਣੇ ਬੱਚੇ ਨੂੰ ਕਾਰ ਦੇ ਵਿੱਚ ਜਿਹੜਾ ਉਹ ਛੱਡ ਕੇ ਨਾ ਜਾਇਓ। ਬਹੁਤ ਹੀ ਜਲਦੀ ਜਿਹੜਾ ਅੰਦਰ ਤਾਪਮਾਨ, ਜੇ ਉਸ ਦੇ ਵਿੱਚ ਏਸੀ ਨਹੀਂ ਚੱਲ ਰਿਹਾ, ਗੱਡੀ ਜਿਹੜੀ ਔਨ ਨਹੀਂ ਆ, ਬੰਦ ਪਈ ਆ, ਸ਼ੀਸ਼ੇ ਤਾਂ ਨੇ, ਤਾਂ ਉਸ ਦਾ ਤਾਪਮਾਨ ਆਲਰੇਡੀ 100 ਡਿਗਰੀ ਤਾਂ ਬਾਹਰ ਹੋਣਾ ਹੀ ਆ, ਅਤੇ ਇਸ ਦਾ 150 ਤੱਕ ਵੀ ਜਿਹੜਾ ਉਹ ਜਾ ਸਕਦਾ ਹੈ ਅੰਦਰ, ਅਤੇ ਜਿਸ ਕਰਕੇ ਤੁਹਾਡੇ ਜਿਹੜੇ ਪੈਟ ਜਾਂ ਤੁਹਾਡੇ ਬੱਚੇ ਦੀ ਉਹਦੇ ਵਿੱਚ ਜਾਨ ਜਿਹੜੀ ਉਹ ਜਾ ਸਕਦੀ ਹੈ। ਕਿੰਨੀ ਵਾਰੀ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰੀਆਂ ਨੇ, ਸੋ ਉਸ ਚੀਜ਼ ਦਾ ਧਿਆਨ ਰੱਖੋ। ਇੱਕ ਹੋਰ ਚੀਜ਼ ਜਿਹੜੀ ਇਸ ਟਾਈਮ ਦੱਸੀ ਜਾ ਰਹੀ ਹੈ, ਜਿਸ ਤੋਂ ਲੋਕਾਂ ਨੂੰ ਬਚਣ ਦੇ ਲਈ ਆਖਿਆ ਜਾ ਰਿਹਾ ਆ ਵੀ ਜੇ ਬਿਜਲੀ ਚੱਲ ਜਾਵੇ ਤਾਂ ਕਈ ਲੋਕ ਕੀ ਕਰ ਰਹੇ ਨੇ, ਗਰਾਜ ਦੀ ਡੋਰ ਬੰਦ ਕਰਕੇ ਗੱਡੀ ਚਲਾ ਕੇ ਉਸ ਦੇ ਵਿੱਚ ਜਿਹੜੇ ਉੱਥੇ ਬੈਠ ਜਾਂਦੇ ਨੇ, ਅਤੇ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦਾ ਆ। ਜਿਹੜੀ ਗੱਡੀ ਦਾ ਧੂੰਆਂ ਹੁੰਦਾ ਆ ਉਹ ਕਾਰਬਨ ਮੋਨੋਆਕਸਾਈਡ ਆ, ਅਤੇ ਉਹ ਸ਼ਰੇਆਮ ਤੁਸੀਂ ਜੇ ਸਾਰਾ ਕੁਝ ਬੰਦ ਕੀਤਾ ਆ, ਵੈਂਟੀਲੇਸ਼ਨ ਨਹੀਂ ਹੈਗੀ, ਤਾਂ ਉਹੀ ਤੁਹਾਨੂੰ ਉਹ ਧੂੰਆਂ ਤੁਹਾਡੇ ਅੰਦਰ ਜਿਹੜਾ ਜਾਊਗਾ ਅਤੇ ਤੁਹਾਡੀ ਸਾਹ ਘੁੱਟ ਕੇ ਜਿਹੜੀ ਉਹ ਮੌਤ ਉਸ ਦੇ ਵਿੱਚ ਹੋ ਸਕਦੀ ਆ। ਕਈ ਲੋਕਾਂ ਨੇ ਇੱਦਾਂ ਜਿਹੜੇ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਫਾਇਰ ਫਾਈਟਰਸ ਨੇ ਇਸ ਚੀਜ਼ ਨੂੰ ਲੈ ਕੇ ਜਿਹੜੀ ਚੇਤਾਵਨੀ ਇਸ਼ੂ ਕੀਤੀ ਆ ਵੀ ਇੱਦਾਂ ਦਾ ਕੋਈ ਵੀ ਕੰਮ ਜਿਹੜਾ ਉਹ ਨਾ ਕਰਿਓ। ਜੇ ਗੱਡੀ ਦੇ ਵਿੱਚ ਬੈਠਣਾ ਆ ਅਤੇ ਮੇਕ ਸ਼ੋਰ ਕਰੋ ਵੀ ਤੁਹਾਡੀ ਗਰਾਜ ਦੀ ਡੋਰ ਜਿਹੜੀ ਉਹ ਫਿਰ ਓਪਨ ਹੋਵੇ, ਤਾਂ ਜੋ ਜਿਹੜਾ ਪੋਲਿਊਟੈਂਟ ਆ, ਜਿਹੜਾ ਉਹ ਤਾਂ ਧੂੰਆਂ ਆ ਗੱਡੀ ਦਾ, ਉਹ ਬਾਹਰ ਨੂੰ ਨਿਕਲ ਸਕੇ, ਨਾ ਕਿ ਤੁਸੀਂ ਉਸੇ ਨੂੰ ਹੀ ਜਿਹੜਾ ਆ ਉਹ ਅੰਦਰ ਜਿਹੜਾ ਉਹ ਤੁਸੀਂ ਜਿਹੜਾ ਕਹਿ ਲਓ ਵੀ ਉਸੇ ਦਾ ਹੀ ਸਾਹ ਲੈਂਦੇ ਰਹੋ। ਜੀ ਅਗਲੀ ਖਬਰ ਮਾਈਕ ਪੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਵੱਲੋਂ ਆ ਰਹੀ ਆ। ਉਹ ਕਹਿੰਦੇ ਵੀ ਜਿਹੜੀ US ਕਾਂਗਰਸ ਆ ਉਹ ਇੱਕ ਐਗਰੀਮੈਂਟ ਦੇ ਉੱਤੇ ਪਹੁੰਚ ਗਈ ਆ ਤਾਂ ਕਿ ਜਿਹੜੀ ਗਵਰਨਮੈਂਟ ਆ ਉਹ ਸ਼ਟ ਡਾਊਨ ਨਾ ਹੋਵੇ। ਪਰ ਇਹ ਜਿਹੜਾ ਐਗਰੀਮੈਂਟ ਹੈਗਾ ਆ ਇਹਦੇ ਵਿੱਚ ਕੋਈ ਸਟਿਮੂਲਸ ਪੈਕੇਜ ਨਹੀਂ ਇਨਕਲੂਡ ਕੀਤਾ ਗਿਆ। ਉਹ ਤੋਂ ਬਿਨਾਂ ਹੀ ਜਿਹੜੀਆਂ ਵੱਖ-ਵੱਖ ਡਿਪਾਰਟਮੈਂਟਸ ਆ ਉਹਨਾਂ ਦੇ ਲਈ ਕਿਸ ਤਰ੍ਹਾਂ ਜਿਹੜੀ ਫੰਡਿੰਗ ਕਰਨੀ ਆ ਉਹਦੇ ਉੱਤੇ ਜਿਹੜਾ ਇਹ ਵਰਕਆਊਟ ਹੋਇਆ ਹੈਗਾ। ਨਹੀਂ ਤਾਂ ਜੇ ਫੰਡਿੰਗ ਲੈਪਸ ਹੋ ਜਾਂਦੀ ਅਤੇ ਕਾਂਗਰਸ ਇਹਦੇ 'ਤੇ ਕੋਈ ਐਕਟ ਨਾ ਕਰਦੀ ਤਾਂ ਫਿਰ ਗਵਰਨਮੈਂਟ ਸ਼ਟ ਡਾਊਨ ਦਾ ਇੱਕ ਵਾਰੀ ਫਿਰ ਜਿਹੜੀ ਘੰਟੀ ਆ ਉਹ ਸਿਰ ਦੇ ਉੱਤੇ ਖੜਕਣ ਲੱਗ ਪੈਣੀ ਸੀ। ਜੀ ਇਹ ਦੋਨਾਂ ਹੀ ਪਾਰਟੀਆਂ ਦੇ ਵਿੱਚੋਂ ਕੋਈ ਵੀ ਹੁਣ ਨਹੀਂ ਚਾਹੁੰਦਾ ਵੀ ਇਲੈਕਸ਼ਨ ਤੋਂ ਇੱਕਦਮ ਪਹਿਲਾਂ ਜਿਹੜਾ ਗਵਰਨਮੈਂਟ ਸ਼ਟਡਾਊਨ ਦਾ ਜਿਹੜਾ ਉਹ ਜੋਖਮ ਲੈਣ, ਕਿਉਂਕਿ ਜਿਹੜਾ ਵੀ ਇੱਦਾਂ ਕਰਦਾ, ਕੋਈ ਵੀ ਇਸ ਦੇ ਵਿੱਚ ਟੰਗ ਜਿਹੜੀ ਉਹ ਫਸਾਉਂਦਾ, ਤਾਂ ਉਹਨਾਂ ਦੇ ਲਈ ਵੋਟਾਂ ਇੱਕ ਹਿਸਾਬ ਦੇ ਨਾਲ ਲੂਜ਼ ਕਰਨ ਵਾਲੀ ਜਿਹੜੀ ਉਹ ਗੱਲ ਬਣਨੀ ਸੀ। ਇੱਧਰ ਪੈਂਟਾਗਨ ਨੇ ਜਿਹੜਾ ਇੱਕ ਆਰਮੀ ਦਾ ਇੰਡੀਪੈਂਡੈਂਟ ਅਖਬਾਰ ਜਿਹੜਾ ਸੀਗਾ ਸਟਾਰਸ ਐਂਡ ਸਟਰਾਈਪਸ, ਉਸ ਨੂੰ ਬੰਦ ਕਰਨ ਦੇ ਜਿਹੜੇ ਆਦੇਸ਼ ਦਿੱਤੇ ਸੀਗੇ, ਪਰ ਅੱਜ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਉਸ ਦੇ ਲਈ ਫੰਡਿੰਗ ਆ ਉਸ ਨੂੰ ਉਹ
ਬਰਕਰਾਰ ਰੱਖਣਗੇ ਤੇ ਉਹਨਾਂ ਨੇ ਪੈਂਟਾਗਨ ਦੇ ਡਿਫੈਂਸ ਡਿਪਾਰਟਮੈਂਟ ਦੇ ਇਸ ਆਰਡਰ ਨੂੰ ਇੱਕ ਹਿਸਾਬ ਦੇ ਨਾਲ ਉਲਟਿਆਂ ਕਰ ਦਿੱਤਾ ਆ। ਇਹ ਹੁਣ ਸਟਾਰਸ ਐਂਡ ਸਟ੍ਰਾਈਪਸ ਨਿਊਜ਼ਪੇਪਰ ਆ ਉਹ ਬੰਦ ਨਹੀਂ ਹੋਵੇਗਾ। ਇਹ ਇਸ ਦੇ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ USA ਟੁਡੇ ਨੇ ਇੱਕ ਦੱਸਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਸਟਾਰਸ ਐਂਡ ਸਟ੍ਰਾਈਪਸ ਜਿਹੜਾ ਉਹ ਬੰਦ ਹੋਣ ਜਾ ਰਿਹਾ ਆ, ਪਰ ਜਿਹੜਾ ਹੁਣ ਰਾਸ਼ਟਰਪਤੀ ਟਰੰਪ ਦਾ ਥਾਪੜਾ ਜਿਹੜਾ ਇਹਨਾਂ ਨੂੰ ਇੱਕ ਵਾਰੀ ਮਿਲ ਚੁੱਕਾ ਆ। 2021 ਦੇ ਫਿਸਕਲ ਈਅਰ ਦੇ ਲਈ ਜੇ ਕਾਂਗਰਸ ਇਸ ਨੂੰ ਚੂਜ਼ ਕਰ ਸਕਦੀ ਆ ਇਸ ਨੂੰ ਫੰਡਿੰਗ ਜਿਹੜੀ ਉਹ ਦੇਣ ਦੇ ਲਈ, ਪਰ ਆਲਰੇਡੀ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਨੇ ਸਮਝੌਤਾ ਤਾਂ ਜਿਹੜਾ ਉਹ ਕਰ ਲਿਆ ਹੈਗਾ ਆ ਗਵਰਨਮੈਂਟ ਨੂੰ ਜਿਹੜਾ ਚੱਲਦੇ ਰੱਖਣ ਦੇ ਲਈ, ਪਰ ਬਜਟ ਦੇ ਵਿੱਚ ਇਹ ਵੀ ਇੱਕ ਮੁੱਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉੱਠ ਸਕਦਾ ਆ। ਜੀ, ਅਗਲੀ ਖਬਰ ਜਿਹੜੀ USPS ਦੇ ਨਾਲ ਰਿਲੇਟਡ ਹੈਗੀ, ਯੂਨਾਈਟਿਡ ਸਟੇਟਸ ਪੋਸਟਲ ਸਰਵਿਸ। ਉੱਥੇ ਇੱਕ ਕਾਂਗਰਸਮੈਨ ਜਿਹੜੀ ਆ ਕਹਿੰਦੇ ਵੀ USPS ਦਾ ਇੱਕ ਵੱਡਾ ਪਲਾਂਟ ਆ ਉਹਨੂੰ ਵਿਜ਼ਿਟ ਕਰਨ ਜਾ ਰਹੀ ਆ ਅਤੇ ਜਿਹੜੇ ਪੋਸਟਲ ਸਰਵਿਸ ਦੇ EMPLOYEE ਆ ਉਹ ਉਸ ਨੂੰ ਪਸੰਦ ਨਹੀਂ ਕਰ ਰਹੇ ਹੈਗੇ। ਕਾਂਗਰਸਵੂਮਨ ਡੈਬੀ ਵਾਜ਼ਰਮੈਨ ਸ਼ੁਲਜ਼ ਜਿਹੜੀ ਆ ਇਸ ਨੇ ਫਲੋਰੀਡਾ ਦੇ ਵਿੱਚ ਇੱਕ ਮੇਲ ਸੌਰਟਿੰਗ ਫੈਸਿਲਿਟੀ ਆ ਉਸ ਨੂੰ ਵਿਜ਼ਿਟ ਕਰਨ ਜਾਣਾ ਸੀ, ਉੱਥੇ ਗਈ ਸੀ, ਪਰ ਜਿਹੜੇ ਉੱਥੇ ਦੇ ਜਿਹੜੇ EMPLOYEE ਸੀ ਉਹਨਾਂ ਨੇ ਪਸੰਦ ਨਹੀਂ ਕੀਤਾ ਅਤੇ ਉਹਦਾ ਜਿਹੜਾ ਵਿਰੋਧ ਕੀਤਾ। ਬਾਅਦ ਦੇ ਵਿੱਚ ਉਸ ਨੂੰ ਜਿਹੜਾ ਆ ਇਸ ਫੈਸਿਲਿਟੀ ਦੇ ਵਿੱਚੋਂ ਐਸਕੌਟ ਨਾਲ ਬਾਹਰ ਕੱਢਿਆ ਗਿਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਚੱਲਦੇ ਆਪਾਂ ਦੇਖਦੇ ਹਾਂ ਵੀ ਹਜ਼ਾਰਾਂ ਹੀ ਜਿਹੜੀਆਂ ਮੌਤਾਂ ਉਹ ਆਲਰੇਡੀ ਲੱਖਾਂ ਦੇ ਵਿੱਚ ਜਿਹੜੀਆਂ ਉਹ ਹੋਈਆਂ ਨੇ ਅਤੇ ਮਿਲੀਅਨਸ ਦੇ ਵਿੱਚ ਲੋਕ ਜਿਹੜੇ ਇਸ ਤੋਂ ਪੀੜਤ ਹੋਏ ਨੇ। ਕਾਫੀ ਲੋਕ ਜਿਹੜੇ ਇਸ ਦੇ ਵਿੱਚ ਠੀਕ ਵੀ ਜਿਹੜੇ ਹੋਏ ਨੇ ਅਤੇ ਇਸ ਮੌਕੇ ਇਕੋਨਮੀ ਦਾ ਇੱਕ ਹਿਸਾਬ ਦੇ ਨਾਲ ਹਾਲ ਕੋਈ ਬਹੁਤਾ ਜਿਹੜਾ ਚੰਗਾ ਨਹੀਂ ਹੈਗਾ। ਨੋ ਡਾਊਟ ਇਸ ਵਾਰੀ ਜਿਹੜੀਆਂ ਆ ਨਵੀਆਂ ਜੋਬਸ ਜਿਹੜੀਆਂ ਉਹ ਕ੍ਰੀਏਟ ਹੋਈਆਂ ਨੇ, ਜ਼ਿਆਦਾ ਲੋਕਾਂ ਨੂੰ ਜਿਹੜੀਆਂ ਮੁੜ ਦੁਬਾਰਾ ਜੋਬਸ ਜਿਹੜੀਆਂ ਮਿਲੀਆਂ ਨੇ, ਪਰ ਫਿਰ ਵੀ ਇਸ ਦੇ ਬਾਵਜੂਦ ਮਿਲੀਅਨਸ ਅਜੇ ਵੀ ਅਨਇੰਪਲੋਇਡ ਜਿਹੜੇ ਉਹ ਹੈਗੇ ਨੇ, ਜਿਸ ਦੇ ਕਰਕੇ ਸਟੇਟਸ ਦੇ ਉੱਤੇ ਫੈਡਰਲ ਸਰਕਾਰ ਦੇ ਉੱਤੇ ਕਾਫੀ ਜ਼ਿਆਦਾ ਭਾਰ ਵੀ ਹੈਗਾ ਜਿਹੜਾ ਉਹਨਾਂ ਨੂੰ ਅਨਇੰਪਲੋਇਮੈਂਟ ਭੱਤਾ ਜਿਹੜਾ ਆ ਉਹ ਦੇਣਾ ਪੈ ਰਿਹਾ ਹੈਗਾ ਆ। ਅਤੇ ਸਾਰੇ ਜਣੇ ਜਿਹੜੇ ਫੈਡਰਲ ਚੇਅਰ ਆ ਉਹ ਵੀ ਅੱਜ ਇਸ ਦੇ ਉੱਤੇ ਜਿਹੜਾ ਬੋਲੇ, ਕਹਿੰਦੇ ਵੀ ਜੇ ਸਾਰੇ ਜਣੇ ਮਾਸਕ ਪਾ ਕੇ ਕੰਮਾਂ ਦੇ ਉੱਤੇ ਜਾਣ ਲੱਗੋ ਤਾਂ ਇਕੋਨਮੀ ਜਲਦੀ ਜਿਹੜੀ ਉਹ ਰਿਵਾਈਵ ਹੋ ਸਕਦੀ ਹੈ। ਪਰ ਆਪਾਂ ਦੇਖਿਆ ਵੀ ਮਾਸਕ ਨੂੰ ਲੈ ਕੇ ਵੀ ਜਿਹੜੀ ਦੋ ਫਾੜਤਾ ਲੋਕਾਂ ਦੇ ਵਿੱਚ ਜਿਹੜੀ ਆ ਦੋ ਵੱਖੋ ਵੱਖਰੇ ਵਿਚਾਰ ਜਿਹੜੇ ਇਸ ਦੇ ਪ੍ਰਤੀ ਆ ਰਹੇ ਹੈਗੇ ਨੇ। ਆਪਾਂ ਜੇ ਚਾਹੁੰਦੇ ਹਾਂ ਵੀ ਇਕੋਨਮੀ ਜਿਹੜੀ ਉਹ ਸਟਰੋਂਗ ਹੋਵੇ, ਮੁੜ ਕੇ ਦੁਬਾਰਾ ਲੀਹ ਦੇ ਉੱਤੇ ਚੜ੍ਹੇ, ਅਤੇ ਫਿਰ ਆਪਾਂ ਨੂੰ ਇਹ ਚੀਜ਼ਾਂ ਨੂੰ ਮੰਨ ਕੇ ਅੱਗੇ ਜਿਹੜੇ ਕਦਮ ਆ ਉਹ ਵਧਾਉਣੇ ਚਾਹੀਦੇ ਆ। ਇੱਕ ਸਰਵੇ ਦੇ ਮੁਤਾਬਕ ਹਰਜੋਤ ਸਿੰਘ ਜੀ ਇਹ ਦੇਖਿਆ ਗਿਆ ਆ ਵੀ ਇਸ ਟਾਈਮ 52% ਦੀ ਜਿਹੜੇ ਯੰਗ ਅਡਲਟਸ ਆ ਅਮਰੀਕਾ ਦੇ ਵਿੱਚ ਉਹ ਆਪਣੇ ਜਿਹੜੇ ਪੇਰੈਂਟਸ ਦੇ ਨਾਲ, ਮਾਪਿਆਂ ਦੇ ਨਾਲ ਰਹਿ ਰਹੇ ਆ। ਇਸਥੇ ਦੇ ਜਿਹੜੇ ਵੈਸਟਰਨ ਕਲਚਰ ਦਾ ਇਹ ਇੱਕ ਹਿੱਸਾ ਆ ਵੀ 18 ਸਾਲ ਦਾ ਹੁੰਦਿਆਂ ਹੀ ਨਿਆਣੇ ਨੂੰ ਉਹ ਘਰੋਂ ਕਹਿੰਦੇ ਆ ਵੀ ਜਾਓ ਆਪੋ ਆਪਣੀ ਥਾਂ ਦੇ ਉੱਤੇ ਰਹੋ, ਆਪੋ ਆਪਣੀਆਂ ਕਮਾਈਆਂ ਕਰੋ, ਜੇ ਤੁਸੀਂ ਨਾਲ ਵੀ ਰਹਿਣਾ ਆ ਅਤੇ ਤੁਸੀਂ ਰੈਂਟ ਦੇਣਾ ਤੁਹਾਨੂੰ ਪੈਣਾ ਹੈ ਅਤੇ ਜਿਹੜੇ ਘਰ ਦਾ ਜਿਹੜਾ ਖਰਚਾ ਉਸ ਦੇ ਵਿੱਚ ਯੋਗਦਾਨ ਪਾਉਣਾ ਪੈਂਦਾ ਜਿਹੜੇ ਇੱਥੋਂ ਦਾ ਜਿਹੜਾ ਹੈਗਾ। ਪਰ ਪਿਊ ਰਿਸਰਚ ਸੈਂਟਰ ਨੇ ਇਹ ਦੇਖਿਆ ਆ ਵੀ ਇਸ ਟਾਈਮ ਮੈਜੋਰਟੀ ਆਫ ਯੰਗ ਅਡਲਟਸ 52% ਦੀ ਜਿਹੜੇ ਲੋਕ ਨੇ ਉਹ ਆਪਣੇ ਮਾਪਿਆਂ ਦੇ ਨਾਲ ਜਿਹੜੇ ਉਹ ਰਹਿ ਰਹੇ ਨੇ। ਅਤੇ ਆਪਾਂ ਲਗਾਤਾਰ ਹੀ ਦੇਖ ਰਹੇ ਹਾਂ ਕਾਲਜ ਦੀਆਂ ਫੀਸਾਂ ਦੇ ਵਿੱਚ ਵਾਧੇ, ਉਹਨਾਂ ਦੇ ਖਰਚੇ, ਲੋਨਸ ਅਤੇ ਹੋਰ ਕਈ ਕੁਛ ਜਿਹੜੇ ਇਸ ਦੇ ਪਿੱਛੇ ਇਹ ਕਾਰਨ ਬਣਦੇ ਜਾ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਲੇਬਰ ਸੈਕਟਰੀ ਵੱਲੋਂ ਆ ਰਹੀ ਹੈ, ਕਿਉਂਕਿ ਅਗਸਤ ਮਹੀਨੇ ਦੀਆਂ ਜਿਹੜੀਆਂ ਜੋਬ ਦੀ ਰਿਪੋਰਟ ਆ ਉਹ ਕਾਫੀ ਗੁੱਡ ਆਈ ਹੈਗੀ ਆ। ਕਾਫੀ ਲੋਕਾਂ ਨੂੰ ਜਿਹੜੀਆਂ 1.4 ਮਿਲੀਅਨ ਲੋਕਾਂ ਨੂੰ ਜੋਬਸ ਦੁਬਾਰਾ ਕੀ ਫਿਰ ਮਿਲ ਗਈਆਂ ਹੈਗੀਆਂ। ਹੁਣ ਇਸ ਟਾਈਮ USA ਦੇ ਵਿੱਚ ਅਨਪਲਾਈਮੈਂਟ ਰੇਟ 8.4% ਹੈਗਾ ਆ। ਸੋ ਕਹਿੰਦੇ ਵੀ 10.6 ਮਿਲੀਅਨ ਜੋਬਸ ਐਡ ਕਰਨ ਦੇ ਲਈ ਜਿਹੜੇ ਸਕੈਲੀਆ ਆ ਉਹ ਯੂਜੀਨ ਸਕੈਲੀਆ ਲੇਬਰ ਸੈਕਟਰੀ ਆ ਉਹ ਕਹਿੰਦੇ ਵੀ ਸਾਨੂੰ ਚਾਹੀਦਾ ਆ ਵੀ ਹੋਰ ਇਹਦੇ ਵਿੱਚ ਅਨਪਲਾਈਮੈਂਟ ਦੀ ਫੰਡਿੰਗ ਜਿਹੜੀ ਆ ਕੀਤੀ ਜਾਵੇ। ਜਿਸ ਤਰ੍ਹਾਂ ਉਹਨੇ ਕਿਹਾ ਵੀ ਜਿਹੜਾ $600 ਐਕਸਟਰਾ ਜਿਹੜਾ ਦਿੱਤਾ ਗਿਆ ਸੀ ਫੈਡਰਲ ਗਵਰਨਮੈਂਟ ਵੱਲੋਂ ਜੁਲਾਈ ਤੱਕ, ਉਹਦੇ ਨਾਲ ਜਿਹੜਾ ਅਨਪਲਾਈਮੈਂਟ ਜਿਹੜਾ ਇਕੋਨਮੀ ਨੂੰ ਬੜਾ ਅਸਰ ਪਿਆ। ਉਹਦੇ ਨਾਲ ਜਿਹੜੀ ਇਕੋਨਮੀ ਆ ਜਿਸ ਤਰ੍ਹਾਂ ਬਾਕੀ ਮੁਲਕਾਂ 'ਚ ਆਪਾਂ ਦੇਖਦੇ ਯੂਰਪ ਜਾਂ ਇੰਡੀਆ ਜਾਂ ਹੋਰਨਾਂ 'ਚ ਉਹ ਬਿਲਕੁਲ ਹੀ ਥੱਲੇ ਟੈਂਕ ਹੋ ਗਈ ਆ। ਸੋ USA ਦੇ ਵਿੱਚ ਉਹਦਾ ਜਿਹੜਾ ਅਸਰ ਆ ਬਹੁਤ ਘੱਟ ਪਿਆ। ਸੋ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੇਅਰ ਐਕਟ ਦੇ ਅੰਦਰ ਜਿਹੜੇ $600 ਪਰ ਵੀਕ ਵਾਲਾ ਬੈਨੀਫਿਟ ਆ ਉਹਨੂੰ ਐਕਸਟੈਂਡ ਕੀਤਾ ਜਾਂਦਾ ਆ ਅਤੇ ਉਹ ਇਕੋਨਮੀ ਦੇ ਲਈ ਓਵਰਆਲ ਵਧੀਆ ਹੋਊਗਾ। 45 ਸਟੇਟਾਂ ਇਸ ਵੇਲੇ ਜਿਹੜੀਆਂ ਆ ਪਾਰਟੀਸਪੇਟ ਕਰ ਰਹੀਆਂ ਇਸ ਪ੍ਰੋਗਰਾਮ ਦੇ ਅੰਡਰ। ਜੀ, ਉੱਦਾਂ ਕਈ ਥਾਵਾਂ 'ਤੇ ਵੀ ਰਿਪੋਰਟਾਂ ਸੀਗੀਆਂ ਵੀ ਕਹਿੰਦੇ ਵੀ ਜਿਹੜੇ ਫੈਡਰਲ ਸਰਕਾਰ ਦੇ ਵੱਲੋਂ ਇਹ ਰਾਹਤ ਆ ਮੇ ਵੀ 3 ਹਫ਼ਤੇ ਤੱਕ ਜਿਹੜੀ ਆ ਉਹ ਚੱਲ ਸਕਦੀ ਆ, ਪਰ ਹਰ ਇੱਕ ਸਟੇਟ ਦੇ ਵੱਖੋ ਵੱਖਰੇ ਜਿਹੜੇ ਆ ਪ੍ਰੋਗਰਾਮਸ
ਆਪਣੇ ਪੱਧਰ ਦੇ ਉੱਤੇ ਜਿਹੜੇ ਉਹ ਚੱਲਦੇ ਆ। ਸੋ ਹੋਪਫੁਲੀ ਇੱਕ ਤਾਂ ਵੱਡੀ ਗੱਲ ਤਾਂ ਇਹੀ ਆ ਵੀ ਇੰਪਲੋਇਮੈਂਟ ਜਿਹੜੀ ਆ ਲੋਕਾਂ ਦੀ ਵਾਪਸ ਜਿਹੜੀ ਉਹ ਆਵੇ, ਤਾਂ ਜੋ ਇਹ ਭਾਰ ਸਰਕਾਰਾਂ ਦੇ ਉੱਤੋਂ ਵੀ ਅਤੇ ਦੂਜੀਆਂ ਚੀਜ਼ਾਂ ਤੋਂ ਵੀ ਜਿਹੜਾ ਉਹ ਹਟੇ ਅਤੇ ਇਕੋਨਮੀ ਜਿਹੜੀ ਮੁੜ ਲੀਹ ਦੇ ਉੱਤੇ ਉਹ ਆ ਸਕੇ। ਇੱਧਰ ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਇਹ ਅਨਾਊਂਸ ਕੀਤਾ ਵੀ ਉਹ ਜਿਹੜੇ ਕਾਫੀ ਲੈਜੈਂਡਰੀ ਕਾਲਜ ਫੁੱਟਬਾਲ ਦੇ ਕੋਚ ਅਤੇ ਉਹਨਾਂ ਦੇ ਜਿਹੜੇ ਸਪੋਰਟਰ ਲੂ ਹਾਲਟਸ ਜਿਹੜੇ ਆ ਉਹਨਾਂ ਨੂੰ ਮੈਡਲ ਆਫ ਫਰੀਡਮ ਜਿਹੜਾ ਉਹ ਦੇਣ ਜਾ ਰਹੇ ਹੈਗੇ ਆ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹ ਇਨਸਾਨ ਬਹੁਤ ਤਗੜਾ ਲੀਡਰ ਹੈਗਾ ਆ, ਮੈਂ ਇਸ ਨੂੰ ਲੰਮੇ ਸਮੇਂ ਤੋਂ ਜਾਣਦਾ ਆ, ਇਹ ਮੇਰਾ ਫਰੈਂਡ ਆ, ਸੋ ਇਸ ਨੂੰ ਜਿਹੜਾ ਇਸ ਲਈ ਮੈਡਲ ਆਫ ਫਰੀਡਮ ਜਿਹੜਾ ਉਹ ਦਿੱਤਾ ਜਾ ਰਿਹਾ ਆ। ਇਹ ਨੋਟਰ ਡੇਮ ਅਤੇ ਸਾਊਥ ਕੈਰੋਲੀਨਾ ਦੇ ਸਾਬਕਾ ਹੈੱਡ ਕੋਚ ਜਿਹੜੇ ਫੁੱਟਬਾਲ ਦੇ ਉਹ ਰਹੇ ਆ, ਅਤੇ ਉਸ ਟਾਈਮ ਦੇ ਉੱਤੇ ਵੀ ਜਿਹੜੇ ਇਹਨਾਂ ਨੇ 2016 ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਨੂੰ ਉਹ ਰਾਸ਼ਟਰਪਤੀ ਦੇ ਲਈ ਜਿਹੜਾ ਅੰਡੋਰਸ ਆ ਉਹ ਕੀਤਾ ਸੀਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੈਨੂੰ ਬਹੁਤ ਸਾਰੇ ਫੁੱਟਬਾਲ ਕੋਚਿਸ ਆ ਉਹਨਾਂ ਦੀਆਂ ਚਿੱਠੀਆਂ ਆਈਆਂ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਲੂ ਹੋਲਟਸ ਆ ਉਹਨਾਂ ਦਾ ਜ਼ਿਕਰ ਕੀਤਾ ਵੀ ਇਹਨਾਂ ਨੂੰ ਤੁਹਾਨੂੰ ਇਹ ਔਨਰ ਜਿਹੜਾ ਉਹ ਦੇਣਾ ਚਾਹੀਦਾ ਹੈਗਾ ਆ। ਅਤੇ ਫੁੱਟਬਾਲ ਦੇ ਵਿੱਚ ਤਾਂ ਕਹਿੰਦੇ ਵੀ ਇਹਨਾਂ ਨੇ ਬਾਕਮਾਲ ਕੰਮ ਕੀਤਾ ਹੀ ਕੀਤਾ ਹੈ, ਅਤੇ ਕਹਿੰਦੇ ਉੱਦਾਂ ਵੀ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਚੈਰਿਟੀ ਆ ਉਹ ਵੀ ਕੀਤੀ ਆ। ਅਜੇ ਦਿਨ ਜਿਹੜਾ ਉਹ ਮੁਕਰਰ ਨਹੀਂ ਕੀਤਾ ਗਿਆ, ਪਰ ਕਹਿੰਦੇ ਵੀ ਜਲਦ ਹੀ ਇਹਨਾਂ ਨੂੰ ਜਿਹੜਾ ਮੈਡਲ ਆਫ ਫਰੀਡਮ ਦੇ ਨਾਲ ਨਵਾਜਿਆ ਜਾਵੇਗਾ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦਾ ਜਿਹੜਾ ਟਾਵਰ ਡਿਸਟ੍ਰਿਕਟ ਹੈਗਾ ਉਹਦੇ ਵਿੱਚ ਜਿੰਨੇ ਵੀ ਰੈਸਟੋਰੈਂਟਸ ਆ ਉਹਨਾਂ ਨੂੰ ਬਾਹਰ ਆਪਣੇ ਰੈਸਟੋਰੈਂਟ ਦੇ ਸਾਹਮਣੇ ਸੜਕ ਦੇ ਉੱਤੇ ਜਿਹੜਾ ਆ ਕਸਟਮਰਸ ਨੂੰ ਸਰਵ ਕਰਨ ਦੇ ਲਈ ਜਿਹੜੀ ਜਗ੍ਹਾ ਦਿੱਤੀ ਗਈ ਹੈਗੀ ਆ। ਸੋ ਉਹਦੇ ਨਾਲ ਰੈਸਟੋਰੈਂਟਸ ਜਿਹੜੇ ਆ ਕਹਿੰਦੇ ਭਈ ਸਾਨੂੰ ਕਾਫੀ ਫਾਇਦਾ ਹੋ ਰਿਹਾ ਹੈਗਾ, ਕਿਉਂਕਿ ਇਨਸਾਈਡ ਖਾ ਨਹੀਂ ਸਕਦੇ ਲੋਕ ਅਤੇ ਕਸਟਮਰਸ ਨੂੰ ਅਲਾਓ ਨਹੀਂ ਕੀਤਾ ਜਾ ਸਕਦਾ। ਅਤੇ ਹੁਣ ਕਹਿੰਦੇ ਆ ਭਈ ਇਹਦੇ ਨਾਲ ਬਾਹਰ ਜਿਹੜੇ ਟੇਬਲ ਲਾਉਣ ਨਾਲ ਉਹਨਾਂ ਦਾ ਜਿਹੜਾ ਬਿਜ਼ਨਸ ਆ ਹੌਲੀ ਹੌਲੀ ਰੁੜਨ ਲੱਗ ਪਿਆ ਹੈਗਾ। $35,000 ਦੇ ਕਰੀਬ ਜਿਹੜੀਆਂ ਗ੍ਰਾਂਟਸ ਆ ਵੱਖ-ਵੱਖ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੂੰ ਦਿੱਤੀਆਂ ਗਈਆਂ ਆ। ਸੋ ਇਸ ਤਰ੍ਹਾਂ ਦਾ ਇਕੁਇਪਮੈਂਟ ਬਾਹਰ ਲਾਉਣ ਦੇ ਲਈ ਜੀ। ਉੱਧਰ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਅੱਜ ਜਿਹੜੀ ਇੱਕ ਐਮਰਜੈਂਸੀ ਪ੍ਰੋਕਲੇਮੇਸ਼ਨ ਜਿਹੜੀ ਆ ਉਹ ਸਾਈਨ ਕੀਤੀ ਆ ਇਸ ਐਕਸਟ੍ਰੀਮ ਹੀਟ ਦੇ ਜਿਹੜਾ ਉਹ ਚੱਲਦਿਆਂ। ਇਸ ਦੇ ਵਿੱਚ ਕਹਿੰਦੇ ਵੀ ਪਾਵਰ ਪਲਾਂਟਸ ਆ ਉਹਨਾਂ ਨੂੰ ਇਜਾਜ਼ਤ ਹੋਵੇਗੀ ਵੀ ਉਹ ਜ਼ਿਆਦਾ ਐਨਰਜੀ ਆ ਉਸ ਨੂੰ ਜਨਰੇਟ ਕਰ ਸਕਣ, ਉਸ ਨੂੰ ਬਣਾ ਸਕਣ ਜਿੰਨੀਆਂ ਰਿਕੁਆਇਰਮੈਂਟਸ ਹੁੰਦੀਆਂ ਉਸ ਤੋਂ ਵੱਧ, ਤਾਂ ਜੋ ਜੇ ਗ੍ਰਿਡ ਦੇ ਉੱਤੇ ਭਾਰ ਪੈਂਦਾ ਆ, ਜ਼ਿਆਦਾ ਲੋਡ ਵੱਧਦੀ ਆ, ਅਤੇ ਉਹ ਐਨਰਜੀ ਗ੍ਰਿਡ ਦੇ ਵਿੱਚ ਉਨੀ ਜਿਹੜੀ ਊਰਜਾ ਆ ਉਹ ਦੇ ਸਕਣ। ਸੋ ਐਮਰਜੈਂਸੀ ਪ੍ਰੋਕਲੇਮੇਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਰੈੱਡ ਟੇਪ ਇੱਕ ਹਿਸਾਬ ਦੇ ਨਾਲ ਉਹ ਹਟ ਜਾਂਦੀ ਆ, ਜਿਸ ਕਰਕੇ ਜਿਹੜੀ ਗੌਰਮੈਂਟ ਆ ਜਾਂ ਗਵਰਨਰ ਆ ਉਹ ਸਿੱਧੇ ਇੱਦਾਂ ਦੇ ਆਦੇਸ਼ ਜਾਂ ਜਿਹੜੀ ਉਹ ਫੈਸਲੇ ਉਹ ਲੈ ਸਕਦੇ ਨੇ। ਜੀ, ਸੋ ਸਾਡਾ ਸਮਾਂ ਵੀ ਜਿਹੜਾ ਖਬਰਾਂ ਦਾ ਸਮਾਪਤੀ ਵੱਲ ਹੀ ਆ, ਅਤੇ ਸਟਾਕ ਮਾਰਕੀਟ ਅੱਜ ਸਵੇਰੇ ਪਹਿਲਾਂ ਕਾਫੀ ਡਾਊਨ ਗਈ ਸੀ, ਬਾਅਦ ਦੇ ਵਿੱਚ ਫਿਰ ਪਲੱਸ ਰਿਕਵਰ ਹੋਈ ਆ, ਪਰ ਫਿਰ ਵੀ ਉਸ ਦੇ ਬਾਵਜੂਦ ਓਵਰਆਲ ਜਿਹੜਾ ਨੈਗੇਟਿਵ ਦੇ ਵਿੱਚ ਹੀ ਜਿਹੜੀ ਸਟਾਕ ਮਾਰਕੀਟ ਅੱਜ ਰਹੀ ਆ। 0.5% ਜਿਹੜਾ ਉਹ ਡਾਊ ਜੋਨਸ ਥੱਲੇ ਗਿਆ ਆ, 160 ਪੁਆਇੰਟ ਤਕਰੀਬਨ ਥੱਲੇ ਗਿਆ, 28,133 ਦੇ ਉੱਤੇ ਉਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 145 ਪੁਆਇੰਟ ਥੱਲੇ ਗਿਰਾਵਟ ਦੇਖੀ ਗਈ, 11,313 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 28 ਪੁਆਇੰਟ ਡਿੱਗੇ, 3426 ਦੇ ਉੱਤੇ ਜਿਹੜੀ ਆ ਉਹ ਮਾਰਕੀਟ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1940 ਪ੍ਰਤੀ ਆਉਂਸ ਜਿਹੜੀ ਉਹ ਰਹੀ ਆ। ਜੀ, ਇੱਕ $1 ਦੀ ਜੇ ਕੈਨੇਡਾ ਦੇ ਡਾਲਰਾਂ ਦੇ ਮੁਤਾਬਕ ਦੇਖਿਆ ਜਾਵੇ $1.30 ਕੀਮਤ ਰਹੀ ਹੈਗੀ ਆ, ਅਤੇ $1 ਦੇ ਬਰਾਬਰ 73 ਰੁਪਏ 30 ਪੈਸੇ ਜਿਹੜੇ ਆ ਇੰਡੀਅਨ ਰੁਪੀਜ਼ ਜੇ ਦੇਖਿਆ ਜਾਵੇ ਉਹ ਰਹੇ ਹੈਗੇ ਆ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਤੇ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਵੀ ਕੱਲ੍ਹ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਸਵੇਰੇ ਪ੍ਰੋਗਰਾਮ 9 ਤੋਂ 10 ਵਜੇ ਤੱਕ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਜਿਹੜਾ ਉਹ ਹੋਵੇਗਾ। ਸੋ ਉਸ ਦੇ ਵਿੱਚ ਉਹ ਪਹਿਲਾਂ ਕੁਛ ਖਬਰਾਂ ਜਾਂ ਕੁਛ ਦੇ ਵਿਸ਼ੇਸ਼ ਟੌਪਿਕ ਦੇ ਉੱਤੇ ਗੱਲਬਾਤ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣਗੇ, ਅਤੇ ਨਾਲ ਹੀ ਜਿਹੜਾ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਵੱਧ ਤੋਂ ਵੱਧ ਜਿਹੜਾ ਉਹ ਸਬਸਕ੍ਰਾਈਬ ਕਰੋ, ਤਾਂ ਜੋ ਜਿਹੜੇ ਵੀ ਨਵੀਆਂ ਵੀਡੀਓਜ਼ ਨਵੇਂ ਪ੍ਰੋਗਰਾਮਸ ਦੀਆਂ ਜਿਹੜੀਆਂ ਅਪਡੇਟਸ ਉਸ ਦੇ ਉੱਤੇ ਪਾਈਆਂ ਜਾਂਦੀਆਂ ਆ ਉਸ ਨੂੰ ਤੁਸੀਂ ਜਦ ਵੀ ਦਿਲ ਤੁਹਾਡਾ ਕਰਦਾ ਹੈ, ਜਦੋਂ ਵੀ ਤੁਹਾਡੇ ਕੋਲ ਵਕਤ ਹੁੰਦਾ ਆ, ਤੁਸੀਂ ਉਸ ਨੂੰ ਸੁਣ ਦੇਖ ਸਕੋ। ਜੀ, ਸੋ ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਣੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਦੇਣਗੇ।